परसों 22 ਦੀ ਰਾਤ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਿ ਇੱਕ ਗੈਸ ਟੈਂਕਰ ਦੀ ਐਕਸੀਡੈਂਟ ਹੋਇਆ ਸੀਗਾ। ਇੱਕ ਪਿਕਅਪ ਗੱਡੀ ਜਿਹੜੀ ਆ ਰਹੀ ਸੀਗੀ ਔਨ ਹੁਸ਼ਿਆਰਪੁਰ ਜਲੰਧਰ ਜਿਹੜਾ ਰੋਡ ਜਾਂਦਾ ਆਦਮਪੁਰ ਨੂੰ, ਤੇ ਇਟ ਵਾਜ਼ ਅ ਟ੍ਰੈਜਿਕ ਐਕਸੀਡੈਂਟ ਬਿਕੋਜ਼ ਗੈਸ ਸੀਗੀ ਤੋਂ ਲੀਕੇਜ ਹੋ ਗਈ ਐਕਸੀਡੈਂਟ ਦੇ ਵਿੱਚ, ਐਂਡ ਇੱਕ ਬੜਾ ਬਲਾਸਟ ਹੋਇਆ ਸੀ ਜਿਹਦੇ ਵਿੱਚ ਕਿ ਨੀਅਰ ਅਬਾਊਟ 23 ਬੰਦਿਆਂ ਨੂੰ ਸੱਟਾਂ ਆਈਆਂ। ਦੇ ਗੋਟ ਇੰਜਰਡ, ਬਟ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਨੀਅਰ ਅਬਾਊਟ ਰਾਤ ਦੇ 10 ਵਜੇ ਦੇ ਅਰਾਊਂਡ ਸਾਨੂੰ ਪਤਾ ਲੱਗਿਆ ਸੀਗਾ, ਨਾਲ ਦੀ ਨਾਲ ਸਾਡੇ ਸੀਨੀਅਰ ਅਧਿਕਾਰੀ DSP SP ਐਂਡ ਈਵਨ ਆਈ ਆਲਸੋ ਵੈਂਟ ਟੂ ਦ ਸਪੌਟ, ਅਤੇ ਨਾਲ ਹੀ ਉੱਥੇ ਜੋ ਮੈਡੀਕਲ ਏਡ ਵਾਸਤੇ ਐਂਬੂਲੈਂਸਿਸ ਫਾਇਰ ਬ੍ਰਿਗੇਡ ਵੀ ਅਸੀਂ ਤਲਬ ਕਰ ਲਈ। DC ਸਾਹਿਬ, ਮਾਨਯੋਗ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ, MLA ਜਿੰਪਾ ਸਾਹਿਬ, ਐਵਰੀਬਡੀ ਵੈਂਟ ਟੂ ਦੀ ਸਪੌਟ, ਤੁਰੰਤ ਪਹੁੰਚ ਗਏ ਸੀਗੇ ਵਿਦ ਦੀ ਹੈਲਪ ਆਫ ਜੋ ਵਿਲੇਜਸ ਹੈਗੇ ਮੰਡਿਆਲਾ ਪਿੰਡ ਦੇ, ਉਹਨਾਂ ਦੀ ਮਦਦ ਨਾਲ ਇਸ ਅੱਗ 'ਤੇ ਕਾਬੂ ਪਾਇਆ ਗਿਆ। ਜਿਹੜੇ ਕਿ ਵਿਕਟਿਮ ਸੀਗੇ ਉਹਨਾਂ ਨੂੰ ਫੌਰੀ ਤੌਰ 'ਤੇ ਮੈਡੀਕਲ ਟਰੀਟਮੈਂਟ ਵਾਸਤੇ ਸਿਵਲ ਹਸਪੀਟਲ ਵਿੱਚ ਲਿਜਾਇਆ ਗਿਆ ਅਤੇ ਅੱਗੇ ਟਰਸ਼ਰੀ ਕੇਅਰ ਵਾਸਤੇ ਅੱਗੇ ਮੂਵ ਕੀਤਾ ਗਿਆ। ਐਂਡ ਜਿੱਦਾਂ ਹੀ ਅਸੀਂ ਉੱਥੇ ਪਹੁੰਚੇ ਸੀਗੇ, ਅਸੀਂ ਵੀ ਲੀਗਲ ਪ੍ਰੋਸੀਡਿੰਗ ਸਟਾਰਟ ਕਰਦੇ ਹੋਏ ਇੱਕ FIR 119 ਨੰਬਰ ਬੁੱਲੋਵਾਲ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤੀ ਸੀਗੀ। ਜਿਹੜੀ ਤਫਤੀਸ਼ ਦੇ ਵਿੱਚ ਜੋ ਟਰੱਕ ਦਾ ਡਰਾਈਵਰ ਸੀਗਾ ਉਹਦੀ ਆਈਡੈਂਟੀਫਿਕੇਸ਼ਨ ਹੋਈ ਜੀ। ਉਹ ਸੁਖਜੀਤ ਸਿੰਘ ਹੈਗਾ ਜੋ ਕਿ ਖੰਨੇ ਦਾ ਰਹਿਣ ਵਾਲਾ ਹੈ, ਜੋ ਇਸ ਟਰੱਕ ਨੂੰ ਚਲਾ ਰਿਹਾ ਸੀ, ਬਟ ਉਹਦੀ ਇਸ ਇਨਸੀਡੈਂਟ ਦੇ ਵਿੱਚ ਡੈਥ ਹੋ ਚੁੱਕੀ ਹੈ। ਅਤੇ ਫਿਰ ਨਾਲ ਦੀ ਨਾਲ ਹੀ ਅਸੀਂ ਉੱਥੇ ਪਹੁੰਚੇ ਸੀਗੇ ਤੇ ਪਿੰਡ ਵਾਲਿਆਂ ਤੋਂ ਐਂਡ ਵੱਖ-ਵੱਖ ਥਾਵਾਂ ਤੋਂ ਸਾਨੂੰ ਇਤਲਾਹ ਮਿਲੀ ਕਿ ਇੱਥੇ ਪਿਲਫਰੇਜ ਦਾ ਕੰਮ ਹੁੰਦਾ ਹੈ, ਜਿਹਦੇ ਵਿੱਚ ਕਿ ਇਹ ਗੈਸ ਕੱਢੀ ਜਾਂਦੀ ਹੈ ਐਂਡ ਇਲੀਗਲੀ ਉਹ ਗੈਸ ਨੂੰ ਮੇਕ ਸ਼ਿਫਟ ਅਰੇਂਜਮੈਂਟਸ ਨਾਲ ਸਿਲੰਡਰਸ ਦੇ ਵਿੱਚ ਪਾ ਕੇ ਬਲੈਕ ਮਾਰਕੀਟਿੰਗ ਹੁੰਦੀ ਹੈ। ਅਤੇ ਅਸੀਂ ਇੱਕ ਹੋਰ FIR 120 ਨੰਬਰ FIR ਬੁੱਲੋਵਾਲ ਥਾਣੇ ਦੇ ਵਿੱਚ ਹੀ ਦਰਜ ਕੀਤੀ ਤੁਰੰਤ, ਐਂਡ ਉਹਦੇ ਵਿੱਚ ਅਸੈਂਸ਼ੀਅਲ ਕਮੋਡਿਟੀ ਐਕਟ ਐਂਡ ਵੱਖ-ਵੱਖ ਜਿਹੜੇ ਕਿ BNSS ਦੇ ਸੈਕਸ਼ਨਸ ਐਂਡ ਲਿਕੁਇਡ ਪੈਟਰੋਲੀਅਮ ਗੈਸ ਸਪਲਾਈ ਐਂਡ ਕੰਟਰੋਲ ਆਰਡਰ ਹੈਗਾ, ਉਹਦੇ ਸੈਕਸ਼ਨਸ ਦੇ ਵਿੱਚ ਹੀ ਇਹ FIR ਦਰਜ ਕੀਤੀ। ਡਿਊਰਿੰਗ ਦੀ ਇਨਵੈਸਟੀਗੇਸ਼ਨ ਆਫ ਦਿਸ ਕੇਸ ਵੀ ਹੈਵ ਅਰੈਸਟਡ 4 ਅਸੀਂ ਅਕਿਊਜ਼ਡ ਫੜੇ ਹੈਗੇ। ਸੁਖਚੈਨ ਸਿੰਘ ਸੁੱਖਾ ਜੋ ਕਿ PS ਬੁੱਲੋਵਾਲ ਹੁਸ਼ਿਆਰਪੁਰ ਦਾ ਹੈਗਾ, ਇੱਕ ਅਵਤਾਰ ਸਿੰਘ ਹੈਗਾ, ਇਹ ਵੀ ਬੁੱਲੋਵਾਲ ਦਾ ਰਹਿਣ ਵਾਲਾ ਹੈ, ਅਤੇ PS ਬੁੱਲੋਵਾਲ ਦਾ ਹੈਗਾ। ਰਮੇਸ਼ ਕੁਮਾਰ ਐਂਡ ਰਾਜ ਕੁਮਾਰ ਇਹ ਜਲੰਧਰ ਦੇ ਰਹਿਣ ਵਾਲੇ ਆ। ਇਹ ਚਾਰਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ। ਜੋ ਸੁਖਚੈਨ ਸਿੰਘ ਸੁੱਖਾ, ਇਹਦੇ ਤੋਂ ਸਾਨੂੰ ਬਰਾਮਦਗੀ ਹੋਈ 10 LPG ਦੇ ਸਿਲੰਡਰ ਅਤੇ ਇੱਕ ਫੈਬਰੀਕੇਟਿਡ ਪਾਈਪ ਨੋਜ਼ਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਫॉर ਫਿਲਿੰਗ ਆਫ ਦਿਸ ਗੈਸ, ਉਹ ਅਸੀਂ ਰਿਕਵਰ ਕੀਤੀ ਫਰੋਮ ਹਿਜ਼ ਰੈਜ਼ੀਡੈਂਸ਼ੀਅਲ ਹਾਊਸ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਉੱਥੇ। ਇਹਦਾ ਪਿੰਡ ਹੈਗਾ ਰਾਮਨਗਰ ਡੇਹਾ, ਉਹ ਨੇੜੇ ਹੀ ਹੈਗਾ ਮੰਡਿਆਲਾ ਜਿਹੜਾ ਇਹ ਪਿੰਡ ਹੈ ਉਹਦੇ ਨਾਲ ਹੀ ਹੈ। ਇਹਨੇ ਘਰ ਬਣਾਇਆ ਹੋਇਆ ਆਪਣਾ ਬਾਹਰਵਾਈ ਪਿੰਡ ਤੋਂ, ਅਤੇ ਉੱਥੇ ਜਿਹੜਾ ਮੱਝਾਂ ਵਾਸਤੇ ਸ਼ੈੱਡ ਹੁੰਦਾ ਉਹਦੇ ਵਿੱਚ ਇਹ ਕੰਮ ਕਰਦਾ ਸੀ। ਅਤੇ ਇੱਕ ਹੋਰ ਅਸੀਂ ਰੇਡ ਕੀਤੀ ਔਨ ਇਨਫੋਰਮੇਸ਼ਨ ਬੇਸਿਸ 'ਤੇ, ਜਿਹੜਾ ਹੈ ਅਵਤਾਰ ਸਿੰਘ, ਰਮੇਸ਼ ਐਂਡ ਰਾਜ ਕੁਮਾਰ, ਇਹਨਾਂ ਦਾ ਇੱਕ ਅਲੱਗ ਗਿਰੋਹ ਇਹਨਾਂ ਨੇ ਬਣਾਇਆ ਹੋਇਆ ਹੈ, ਜੋ ਕਿ ਆਦਮਪੁਰ ਨੂੰ ਜਿਹੜਾ ਰੋਡ ਜਾਂਦਾ ਉੱਥੇ ਹੀ ਇੱਕ ਫੈਸਿਲਿਟੀ ਬਣਾਈ ਹੋਈ ਹੈ, ਜੋ ਕਿ ਇਹ ਦਿਖਾਉਂਦੇ ਹੈਗੇ ਏਵਜ ਹੈਗੀ ਕਿ ਟੈਂਟਿੰਗ ਦਾ ਕੰਮ ਹੁੰਦਾ ਉੱਥੇ। ਬਟ ਜਦੋਂ ਅਸੀਂ ਰੇਡ ਕੀਤਾ ਅਤੇ ਉੱਥੋਂ ਵੀ ਸਾਨੂੰ ਬਰਾਮਦਗੀ ਹੋਈ ਹੈ ਨੀਅਰ ਅਬਾਊਟ 40 ਸਿਲੰਡਰ ਅਤੇ ਇੱਦਾਂ ਹੀ ਨੋਜ਼ਲ ਅਤੇ 9 ਆਇਲ ਡਰਮਸ ਉੱਥੋਂ ਮਿਲੇ ਹੈਗੇ। ਅਤੇ ਟੋਟਲ ਇਹ 4 ਬੰਦਿਆਂ ਤੋਂ ਸਾਨੂੰ 50 LPG ਸਿਲੰਡਰਸ, 9 ਆਇਲ ਡਰਮਸ ਅਤੇ ਫੈਬਰੀਕੇਟਿਡ ਨੋਜ਼ਲਸ ਅਤੇ ਪਾਈਪਸ ਸਾਨੂੰ ਬਰਾਮਦ ਹੋਈ ਹੈ। ਅਤੇ ਜਿਹੜਾ ਇਹ ਅਵਤਾਰ ਸਿੰਘ ਹੈ, ਇਹਦਾ ਪਹਿਲਾਂ ਕ੍ਰਿਮੀਨਲ ਪਾਸਟ ਵੀ ਸਾਡੇ ਕੋਲ ਸਾਹਮਣੇ ਆਇਆ, ਇਹਦੇ 'ਤੇ ਪਹਿਲਾਂ 7 ਪਰਚੇ ਦਰਜ ਹੈ। ਅਤੇ ਇਹ ਇਹਨਾਂ ਦੀ ਮੋਡਸ ਓਪਰੈਂਡਾਈ ਸੀਗੀ, ਕਿਉਂਕਿ ਜਿਹੜਾ ਅਵਤਾਰ ਸਿੰਘ ਹੈ ਇਹ ਖੁਦ ਗੈਸ ਟੈਂਕਰ ਦਾ ਡਰਾਈਵਰ ਰਿਹਾ ਹੈ, ਅਤੇ ਇਹਦੀ ਵਾਕਫੀਅਤ ਵੀ ਸੀਗੀ, ਅਤੇ ਇਹ ਗੈਸ ਟੈਂਕਰ ਡਰਾਈਵਰਸ ਦੇ ਨਾਲ ਮਿਲੀ ਭੁਗਤ ਕਰਕੇ ਆਪਣੀ ਇੱਥੇ ਏਰੀਆ ਦੇ ਵਿੱਚ ਲਿਜਾ ਕੇ ਮੇਕ ਸ਼ਿਫਟ ਅਰੇਂਜਮੈਂਟਸ ਦੇ ਥਰੂ ਗੈਸ ਨੂੰ ਕੱਢਦੇ ਸੀਗੇ, ਅਤੇ ਇਨ ਸਿਲੰਡਰਸ ਦੇ ਵਿੱਚ ਭਰ ਕੇ, ਬਿਕੋਜ਼ ਇਟ ਵਾਜ਼ ਉਹਨਾਂ ਵਾਸਤੇ ਫ੍ਰੀ ਦਾ ਸਿਸਟਮ ਸੀ, ਅਤੇ ਇਹ ਲੈਸ ਮਾਰਕੀਟ ਰੇਟ ਤੋਂ ਘੱਟ 'ਤੇ ਇਹ ਸਪਲਾਈ ਕਰਦੇ ਸੀਗੇ। ਅਤੇ ਹਾਲ ਕੀ ਘੜੀ ਇਹਦੇ ਨਾਲ ਸਾਡੇ 2 ਇਹਨਾਂ ਦੇ ਜੋ ਇਹ ਗਿਰੋਹ ਬਣੇ ਹੋਏ ਸੀਗੇ, ਇਹ ਅਸੀਂ ਫੜੇ ਹੈਗੇ। ਇਹਦੇ ਨਾਲ ਟੂ ਪ੍ਰੀਵੈਂਟ ਦਿਸ ਕਿ ਜਿਹੜਾ ਇਹ ਵਕੂਆ ਹੋਇਆ, ਇਹ ਪਿਲਫਰੇਜ ਚੱਲਦੀ ਹੈ, DC ਸਾਹਿਬ, ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵੀ ਇੱਕ ਤਾਂ ਮੈਜਿਸਟਰੀਅਲ ਇਨਕੁਆਇਰੀ ਆਲਰੇਡੀ ਐਸਟੈਬਲਿਸ਼ ਕਰਤੀ ਹੈਗੀ, ਅਤੇ 2 ਅਸੀਂ ਇੱਕ ਇਹਨਾਂ ਨੇ ਪਿਲਫਰੇਜ ਵਾਸਤੇ ਇੱਕ ਹੋਰ ਕਮੇਟੀ ਬਣਾਈ ਹੈ, ਜਿਹਦੇ ਵਿੱਚ ਵੱਖ-ਵੱਖ ਡਿਪਾਰਟਮੈਂਟਸ ਦੇ ਰਿਪਰੈਜ਼ੈਂਟੇਟਿਵਸ ਹੈਗੇ। ਦੇ ਵਿਲ ਬੀ ਰਿਪਰੈਜ਼ੈਂਟੇਟਿਵਸ ਫਰੋਮ ਡਿਸਟ੍ਰਿਕਟ ਫੂਡ ਐਂਡ ਸਪਲਾਈਜ਼ ਕੰਟਰੋਲਰ ਆਫਿਸ ਐਂਡ ਇੱਕ ਪੰਜਾਬ ਪੁਲਿਸ ਪੋਲਿਊਸ਼ਨ ਕੰਟਰੋਲ ਬੋਰਡ ਅਤੇ BDPO ਪੁਲਿਸ ਰਿਪਰੈਜ਼ੈਂਟੇਟਿਵ
ਐਂਡ ਆਲਸੋ ਡਿਪਟੀ ਡਾਇਰੈਕਟਰ ਫੈਕਟਰੀਜ਼। ਦਿਸ ਇਜ਼ ਫॉर द पिलफरेज ਕਿ ਜਿਹੜੀ ਇਹ ਨਿਕਾਲਦੇ ਆ ਕੱਢਦੇ ਆ ਗੈਸ। ਇੱਦਾਂ ਹੀ ਜੀ ਜਿਹੜੇ ਵਹੀਕਲ, ਬਿਕੋਜ਼ ਇੱਥੇ ਸਾਡਾ ਬੋਟਲਿੰਗ ਪਲਾਂਟ ਹੈਗਾ HP ਦਾ, ਅਤੇ ਕਾਫੀ ਮੂਵਮੈਂਟ ਹੁੰਦੀ ਹੈ ਗੈਸ ਟੈਂਕਰਸ ਦੀ ਐਂਡ ਸਿਲੰਡਰਸ ਦੇ ਨਾਲ, ਵਹੀਕਲਸ ਮੂਵ ਕਰਦੇ ਆ, ਉਹਨਾਂ ਦੀ ਰੋਕਥਾਮ ਵਾਸਤੇ, ਉਹਨਾਂ ਨੂੰ ਮੂਵਮੈਂਟ ਨੂੰ ਰੈਗੂਲੇਟ ਕਰਨ ਵਾਸਤੇ RTA ਹੁਸ਼ਿਆਰਪੁਰ ਅਲੋਂਗ ਵਿਦ ਪੁਲਿਸ ਐਂਡ XCN ਐਂਡ PWD ਨੈਸ਼ਨਲ ਹਾਈਵੇਜ਼, ਇਹਨਾਂ ਦੀ ਵੀ ਇੱਕ ਕਮੇਟੀ ਬਣਾਈ ਗਈ ਹੈ ਐਂਡ ਇੱਕ ਮੈਜਿਸਟਰੀਅਲ ਇਨਕੁਆਇਰੀ ADC ਹੁਸ਼ਿਆਰਪੁਰ ਦੇ ਥੱਲੇ ਚਲਾਈ ਜਾ ਰਹੀ ਹੈ। ਸਰ ਜਿਹੜੀਆਂ ਟੋਟਲ 4 ਗ੍ਰਿਫਤਾਰੀਆਂ ਕੀਤੀਆਂ ਗਈਆਂ, ਇਹ 2 ਵੱਖ-ਵੱਖ ਥਾਵਾਂ ਤੋਂ ਛਾਪੇਮਾਰੀ ਕਰਕੇ? ਹਾਂਜੀ, ਇਹ 2 ਵੱਖ-ਵੱਖ ਹੈਗੇ ਜੀ। ਜਿੱਦਾਂ ਮੈਂ ਤੁਹਾਨੂੰ ਦੱਸਿਆ, ਸੁਖਚੈਨ ਸਿੰਘ ਸੁੱਖਾ ਹੈਗਾ, ਇਹ ਆਪਣੇ ਪਿੰਡ, ਇਹਦਾ ਜਿਹੜਾ ਬਾਰਵਾਈ ਨੇ ਪਿੰਡ ਡੇਰਾ ਬਣਾਇਆ ਹੋਇਆ, ਉੱਥੋਂ ਹੀ ਸਾਨੂੰ ਰਿਕਵਰੀ ਹੋਈ ਹੈ, ਉੱਥੇ ਹੀ ਇਹ ਸਿਸਟਮ ਚਲਾਉਂਦਾ ਸੀਗਾ। ਤੇ ਜਿਹੜੇ ਅਵਤਾਰ ਸਿੰਘ, ਰਮੇਸ਼ ਐਂਡ ਰਾਜਕੁਮਾਰ ਹੈ, ਇਹਨਾਂ ਦਾ ਅਲੱਗ ਨੈਟਵਰਕ ਚੱਲਦਾ ਸੀ ਇੱਕ ਅਲੱਗ ਫੈਸਿਲਿਟੀ ਦੇ ਵਿੱਚ। ਇਹਨਾਂ ਚੋਂ ਮੁੱਖ ਦੋਸ਼ੀ ਕਿਹੜਾ, ਕਿ ਤਿੰਨੋਂ ਹੀ ਆ ਸਰ? ਤਿੰਨਾਂ ਦੀ ਆਪਸੀ ਸਾਂਝ ਸੀ ਜਿਹੜਾ ਨੀਚੇ? ਹਾਂਜੀ ਹਾਂਜੀ, ਇਹ ਤਿੰਨਾਂ ਦੀ ਸਾਂਝ ਦੇ ਨਾਲ ਹੀ ਚੱਲਦਾ ਸੀਗਾ ਜੀ ਕੰਮ ਉੱਥੇ। ਤੇ ਪਿਛਲੇ ਕਿੰਨੇ ਕੁ ਸਮੇਂ ਤੋਂ ਸਰ ਇਹ ਜਿਹੜਾ ਕਾਲਾ ਬਾਜ਼ਾਰੀ ਗੋਰਖ ਧੰਦਾ ਚੱਲ ਰਿਹਾ? ਇਹ ਜੀ ਅਸੀਂ ਡਿਟੇਲ 'ਚ ਜਾਵਾਂਗੇ ਤੇ ਇਹ ਕਿੱਥੋਂ ਕਰਦੇ ਸੀਗੇ, ਹੂ ਆਲ ਆਰ ਇਨਵੋਲਵਡ, ਤੇ ਅੱਗੇ ਸਪਲਾਈ ਕਿਹਨੂੰ ਕਰਦੇ ਸੀਗੇ, ਜਾਂ ਫਿਰ ਕੋਈ ਹੋਰ ਵੀ ਕਿਸੇ ਕੋਈ ਬੰਦੇ ਅਗਰ ਇਨਵੋਲਵਡ ਹੈ, ਉਹਨਾਂ ਦੇ ਅਗੇਂਸਟ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਸਰ ਇਸ ਸਾਰੇ ਹਾਦਸੇ ਪਿੱਛੇ ਕਾਰਨ ਕੀ ਰਿਹਾ, ਕਿਵੇਂ ਹਾਦਸਾ ਵਾਪਰਿਆ ਜੀ? ਹਾਦਸਾ ਤੋਂ ਜੋ ਪ੍ਰਾਈਮਾ ਫੇਸਾਈ ਦੇਖਣ ਤੋਂ ਪਤਾ ਲੱਗਦਾ ਹੈ, ਇਹ ਐਕਸੀਡੈਂਟ ਹੈਗਾ ਹਾਈਵੇ ਤੇ। ਜਦੋਂ ਉਹਨੇ ਟਰੱਕ ਮੋੜਿਆ ਹੈ, ਉੱਥੋਂ ਇੱਕ ਪਿਕਅਪ, ਬੋਲੈਰੋ ਪਿਕਅਪ ਜਿਹੜੀ ਸੀਗੀ, ਬਿਕੋਜ਼ ਸੈਂਟਰ ਦੇ ਵਿੱਚ ਵੱਜੀ ਹੈਗੀ ਉਸ ਟੈਂਕਰ ਦੇ, ਜਿੱਥੇ ਕਿ ਉਹਦੀ ਬਿਕੋਜ਼ ਜੋ ਲੀਕੇਜ ਹੋ ਗਈ, ਉੱਥੇ ਉਹਦੇ ਪਾਈਪਸ ਹੁੰਦੇ ਆ ਗੈਸ ਦੇ, ਉਹ ਲੀਕੇਜ ਦੇ ਨਾਲ ਹੀ ਐਂਡ ਐਕਸੀਡੈਂਟ ਇੱਕਦਮ ਹੋਇਆ। ਤੇ ਬਿਕੋਜ਼ ਇਟ ਵਾਸ ਕੈਰਿੰਗ LPG ਗੈਸ, ਤੇ ਅਚਾਨਕ ਹੀ ਬਲਾਸਟ ਹੋਇਆ। ਇਟ ਵਾਸ ਅ ਮੈਸਿਵ ਬਲਾਸਟ, ਬਹੁਤ ਵੱਡਾ ਬਲਾਸਟ ਸੀਗਾ, ਬਿਕੋਜ਼ ਕਾਫੀ ਗੈਸ ਸੀਗੀ ਉਸ ਟੈਂਕਰ ਦੇ ਵਿੱਚ। ਸਰ ਟੋਟਲ ਤੋਂ ਬਾਅਦ ਵੀ ਹਜੇ ਤੱਕ ਵੀ ਉੱਥੇ ਲਗਾਤਾਰ ਟੈਂਕਰ ਕਰ ਰਹੇ ਨੇ, ਢਾਬਿਆਂ ਦੇ ਕੋਲ ਪਿੰਡ ਵਾਲੇ ਵਿਰੋਧ ਕਰ ਰਹੇ ਨੇ, ਪਰ ਨਾਲ ਹੀ ਪੂਰੇ ਉੱਥੇ ਦੇਖਿਆ ਗਿਆ ਚੌਂਕੀ ਹੈ ਮੰਡਿਆਲਾ ਚੌਂਕੀ, ਇਸ ਚੀਜ਼ ਨੂੰ ਕਿਉਂ ਨਹੀਂ ਜੀ? ਅਸੀਂ ਵੈਸੇ ਉੱਥੇ ਪੈਟਰੋਲਿੰਗ ਵੀ ਲਾਤੀ, ਸਾਡੇ ਜੋ SSF ਦੀ ਟੀਮਸ ਹੈ ਉਹ ਵੀ, ਤੇ ਨਾਲ ਸਪੈਸ਼ਲ ਅਸੀਂ ਚੈਕਿੰਗ ਵਾਸਤੇ ਵੀ ਉੱਥੇ ਪੈਟਰੋਲਿੰਗ ਲਾਤੀ ਹੈ। ਅਸੀਂ ਜਿਹੜਾ ਬੋਟਲਿੰਗ ਪਲਾਂਟ ਹੈ, ਉਹਨਾਂ ਨੂੰ ਵੀ ਕਿਹਾ ਹੈਗਾ ਕਿ ਇਹ ਜਿਹੜੇ ਟੈਂਕਰਸ ਹੈ, ਇਹਨਾਂ ਦੀ ਇੱਕ ਸਪੈਸੀਫਾਈਡ ਡੈਜ਼ਿਗਨੇਟਿਡ ਪਲੇਸ 'ਤੇ ਇਹਨਾਂ ਨੂੰ ਪਲੇਸ ਕਰਨਾ ਚਾਹੀਦਾ ਹੈ। ਤੇ ਨਾਲ ਦੀ ਨਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ, 3 ਕਮੇਟੀਜ਼ ਬਣੀ ਇਸ ਕਰਕੇ ਹੈ ਕਿ ਇਹ ਰੈਗੂਲੇਟ ਕਰਨ ਵਾਸਤੇ ਵੀ ਇੱਕ RTA ਹੁਸ਼ਿਆਰਪੁਰ ਅਲੋਂਗ ਵਿਦ ਪੁਲਿਸ, PWD ਨੈਸ਼ਨਲ ਹਾਈਵੇਜ਼, ਇਹਨਾਂ ਦੀ ਵੀ ਕਮੇਟੀ, ਦਿਸ ਇਜ਼ ਫॉर ਕਿ ਇਹਨਾਂ ਨੂੰ ਰੈਗੂਲੇਟ ਕੀਤਾ ਜਾਏ ਕਿ ਇਹ ਕਹੀਂ ਵੀ ਅਨਅਧਿਕਾਰਿਤ ਜਗ੍ਹਾ 'ਤੇ ਨਾ ਖੜੇ ਹੋਣ। ਸਰ ਡੈਥ ਰੇਸ਼ੋ ਕੀ ਹੈ? ਕਿਉਂਕਿ ਲੋਕ ਨਾ ਤਾਂ ਮੀਡੀਆ ਤੇ ਯਕੀਨ ਕਰ ਰਹੇ, ਨਾ ਪੁਲਿਸ ਤੇ ਯਕੀਨ ਕਰ ਰਹੇ ਆ, ਕਹਿੰਦੇ ਕਿ ਲੁਕੋ ਰਹੇ ਨੇ ਜੀ। ਹਾਲ ਕੀ ਘੜੀ ਜੋ ਸਾਨੂੰ ਪਤਾ ਲੱਗਿਆ ਹੈ, ਅਰਾਊਂਡ 7 ਪੀਪਲ ਜਿਹੜੇ ਜੋ ਲੋਕੀ ਹੈਗੇ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਅਨਫੋਰਚੂਨੇਟਲੀ ਦੇ ਹੈਵ ਸਕਮ ਟੂ ਦੀ ਇੰਜਰੀਜ਼ ਇਸ ਹਾਦਸੇ ਦੇ ਵਿੱਚ। ਅੱਜ ਸਰ ਕੀ ਕਾਰਨ ਹੋਇਆ? ਅੱਜ ਫਿਰ ਉੱਥੇ ਲੋਕਾਂ ਵੱਲੋਂ ਜਿਹੜਾ ਇੱਕ ਟਰੱਕ ਨੂੰ ਰੋਕ ਲਿਆ ਗਿਆ ਸੀ, ਹਾਲਾਂਕਿ ਉਹ ਯੂ ਟਰਨ ਲੈ ਰਿਹਾ ਸੀ ਉੱਥੋਂ, ਤੇ ਕਾਫੀ ਉੱਥੇ ਜ਼ਿਆਦਾ ਹੰਗਾਮਾ ਹੋਇਆ ਜੀ। ਅੱਜ ਵੀ ਥੋੜਾ ਸਾ ਲੋਕਾਂ ਦੇ ਵਿੱਚ ਰੋਸ਼ ਸੀਗਾ, ਤੇ ਮਾਨਯੋਗ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ DC ਸਾਹਿਬ ਤੇ ਮੈਂ ਉੱਥੇ ਗਏ ਸੀਗੇ। ਲੋਕਾਂ ਦੀ ਅਸੀਂ ਦੁੱਖ ਤਕਲੀਫ ਨੂੰ ਸੁਣਿਆ, ਉਹਨਾਂ ਦੀ ਜਿਹੜੀ ਗੱਲਾਂ ਸੀਗੀ, ਜੋ ਮਨ ਦੇ ਵਿੱਚ ਉਹਨਾਂ ਦੇ ਕੋਈ ਡਾਊਟਸ ਹੈਗੇ, ਉਹ ਸਾਰੀ ਗੱਲਾਂ ਅਸੀਂ ਸੁਣੀ। ਤੇ ਮਾਨਯੋਗ ਮੰਤਰੀ ਸਾਹਿਬ ਨੇ ਵੀ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ, ਐਡਮਿਨਿਸਟ੍ਰੇਸ਼ਨ ਵੱਲੋਂ, ਪੁਲਿਸ ਵੱਲੋਂ, ਸਰਕਾਰ ਵੱਲੋਂ, ਕਿ ਸਾਰਾ ਪ੍ਰਸ਼ਾਸਨ ਉਹਨਾਂ ਵਾਸਤੇ ਖੜਾ ਹੈਗਾ। ਜੋ ਵੀ ਹੈਲਪ, ਅਸਿਸਟੈਂਸ, ਜੋ ਕੁਝ ਚਾਹੀਦਾ ਹੈ ਉਹ ਉਹਨਾਂ ਨੂੰ ਮਿਲੇਗਾ। ਉਹਨਾਂ ਦਾ ਫ੍ਰੀ ਆਫ ਕਾਸਟ ਇਲਾਜ ਚੱਲ ਰਿਹਾ, ਫਰਿਸ਼ਤੇ ਸਕੀਮ ਜੋ ਪੰਜਾਬ ਸਰਕਾਰ ਦੀ ਹੈ ਉਹਦੇ ਤਹਿਤ ਚੱਲ ਰਿਹਾ ਹੈਗਾ। ਤੇ ਨਾਲ ਦੀ ਨਾਲ ਕੰਪਨਸੇਸ਼ਨ, ਐਸ ਪਤਾ ਹੀ ਹੈ ਕਿ ਮਾਨਯੋਗ CM ਸਾਹਿਬ ਨੇ ਆਲਰੇਡੀ 2-2 ਲੱਖ ਦਾ ਕੰਪਨਸੇਸ਼ਨ ਆਲਰੇਡੀ ਦਿੱਤਾ ਜਾ ਚੁੱਕਿਆ, ਐਂਡ ਫਰਦਰ ਹੋਰ ਕੰਪਨਸੇਸ਼ਨ ਵਾਸਤੇ DC ਸਾਹਿਬ ਵੱਲੋਂ ਵੀ ਅੱਗੇ ਪ੍ਰੋਸੈਸ ਚਲਾਇਆ ਗਿਆ ਹੈਗਾ। ਜਿਹੜੇ ਕਿ ਵਿਕਟਿਮਸ ਜਿਨ੍ਹਾਂ ਨੂੰ ਇੰਜਰੀਜ਼ ਆਈਆਂ, ਉਹਨਾਂ ਨੂੰ ਵੀ ਕੰਪਨਸੇਸ਼ਨ ਦੇਣ ਦੀ ਗੱਲ ਹੋਈ ਸੀਗੀ ਉਸ ਵਾਸਤੇ। ਐਂਡ ਜਿਹੜੀ ਕਿ ਉੱਥੇ ਮਾਲੀ ਨੁਕਸਾਨ ਹੋਇਆ ਲੋਕਾਂ ਨੂੰ, ਕੋਈ ਦੁਕਾਨ ਜਾਂ ਘਰ ਦੇ ਵਿੱਚ, ਉਹਦਾ ਵੀ ਅਸੈਸਮੈਂਟ ਕਰਕੇ ਉਹਨਾਂ ਨੂੰ ਕੰਪਨਸੇਸ਼ਨ ਦੇਣ ਵਾਸਤੇ ਵੀ ਉਹ ਪ੍ਰੋਸੈਸ ਸਟਾਰਟ ਕੀਤਾ ਹੋਇਆ। ਸਰ ਅੱਜ ਤੱਕ ਇਹ ਜਿਹੜਾ ਗੋਰਖ ਧੰਦਾ ਚੱਲ ਰਿਹਾ ਸੀ, ਪਿੰਡ ਦੀ ਆਬਾਦੀ ਦੇ ਵਿੱਚ, ਰਿਹਾਇਸ਼ੀ ਇਲਾਕੇ ਦੇ ਵਿੱਚ ਚੱਲ ਰਿਹਾ ਸੀ, ਇਸ ਤੋਂ ਪਹਿਲਾਂ ਕਦੀ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਹੋਵੇ ਜਾਂ ਕਦੀ ਪਿੰਡ ਵਾਸੀਆਂ ਨੇ ਇਸ ਬਾਬਤ ਕੋਈ ਸ਼ਿਕਾਇਤ ਦਰਜ ਕਰਵਾਈ ਹੋਵੇ? ਜੀ, ਜੋ ਸਾਡੇ ਕੋਲ ਅਫਸਰ ਬੈਠੇ ਹੈ, ਸਾਨੂੰ ਉਸ ਦਿਨ ਸ਼ਾਮ ਨੂੰ ਹੀ ਦੱਸਿਆ ਗਿਆ ਸੀ, ਤੇ ਜਿੱਦਾਂ ਹੀ ਦੱਸਿਆ ਗਿਆ ਵਿਦਿਨ 24 ਆਵਰਸ ਅਸੀਂ ਰਜਿਸਟਰ ਕਰਕੇ ਇਹ 2 ਮੋਡਿਊਲ ਇੱਥੇ ਬਸਟ ਕਰਤੇ। ਹੁਣ ਵੀ ਸਾਡੀ ਟੀਮਸ ਲੱਗੀ ਹੋਈ ਹੈ ਅੱਗੇ ਪਤਾ ਕਰਨ ਵਾਸਤੇ। ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਕਹਾਂਗਾ ਕਿ ਅਗਰ ਇੱਦਾਂ ਦੇ ਕहीं पे ਵੀ ਕੋਈ ਇਲੀਗਲ ਐਕਟੀਵਿਟੀ ਹੁੰਦੀ ਹੈ, ਜਿੱਥੇ ਵੀ ਹੁੰਦੀ ਹੈ, ਸਾਡੇ ਸੰਗਿਆਨ 'ਚ ਲੈ ਕੇ ਆਓ। ਵੱਖ-ਵੱਖ ਤੁਹਾਡੇ ਕੋਲ ਪਲੇਟਫਾਰਮਸ ਹੈਗੇ ਪਬਲਿਕ ਕੋਲ, ਤੇ ਸਾਡੀ ਨੌਲੇਜ ਆਏਗਾ, ਅਸੀਂ ਜ਼ਰੂਰ ਉਹਦੇ ਤੇ ਕਾਰਵਾਈ ਕਰਾਂਗੇ। ਸਰ ਜਿੱਦਾਂ ਇਹ ਦੇਖਿਆ ਜਾਂਦਾ ਹਾਈਵੇ ਉੱਥੋਂ ਹਰ ਇੱਕ ਰੋਜ਼ ਆਵਾਜਾਈ ਕਰਾ ਟਰੱਕ ਜਾਂ ਟੈਂਕਰ ਲੰਘਦੇ ਨੇ, ਜਿਵੇਂ ਕਿ ਅੱਜ ਪਿੰਡ ਵਾਲਿਆਂ ਵੱਲੋਂ ਟਰੱਕ ਨੂੰ ਰੋਕ ਲਿਆ ਗਿਆ, ਸਿਲੰਡਰ ਵਾਲੇ ਨੂੰ ਧਰਨਾ ਦਿੱਤਾ ਗਿਆ,
ਪਬਲਿਕ ਆਮ ਵੀ ਜੋ ਕਿ ਰਾਤ ਤੋਂ ਪਰੇਸ਼ਾਨ ਹੁੰਦੀ ਹੈ, ਕੀ ਇਦਾਂ ਦਾ ਕੋਈ ਅੱਗੇ ਤੋਂ ਕਰਦਾ ਉਹਦੇ ਉੱਤੇ ਐਕਸ਼ਨ ਲਿਆ ਜਾਵੇ? ਜੀ ਅੱਜ ਜਿਹੜਾ ਟਰੱਕ ਸੀਗਾ ਜੀ ਉਹ ਖਾਲੀ ਸਿਲੰਡਰ ਸੀਗੇ, ਬਿਕੋਜ਼ ਇੱਥੇ ਦੇਖੋ ਸਿਲੰਡਰਸ ਦੀ ਮੂਵਮੈਂਟ, ਟੈਂਕਰਸ ਦੀ ਮੂਵਮੈਂਟ ਹੈਗੀ, ਬਿਕੋਜ਼ ਇੱਥੇ ਇੱਕ ਬੋਟਲਿੰਗ ਪਲਾਂਟ ਹੈਗਾ ਹਿੰਦੁਸਤਾਨ ਪੈਟਰੋਲੀਅਮ ਦਾ ਜੋ ਗੈਸ ਸਿਲੰਡਰਸ ਦੇ ਵਿੱਚ ਭਰਦੇ ਆ, तो ਹਾਈਵੇ ਤੋਂ ਉਹ ਨਿਕਲਦੇ ਹੈਗੇ। ਅੱਜ ਉਹਨਾਂ ਨੂੰ ਇਹ ਖਦਸ਼ਾ ਸੀਗਾ ਕਿ ਇੱਥੇ ਇਹ ਟੈਂਕ ਜੋ ਜਾ ਰਿਹਾ, ਬਟ ਉਹ ਅਸੀਂ ਵੈਰੀਫਾਈ ਕਰ ਲਿਆ ਹੈਗਾ, ਵੀ ਰਾਊਂਡਡ ਅਪ ਦੈਟ ਡਰਾਈਵਰ ਨੂੰ ਅਸੀਂ ਲੈ ਗਏ ਸੀਗੇ ਤੇ ਉਹ ਭਰਨ ਵਾਸਤੇ ਬੋਟਲਿੰਗ ਪਲਾਂਟ ਦੇ ਵਿੱਚ ਜਾਣਾ ਸੀ।